ਇਹ 7 ਕਬਰਾਂ ਨੇ, ਠੀਕ ਹੈ। ਇੱਕੋ ਘਰ ਦੇ 7 ਜੀ ਸੀ ਇਹ, ਠੀਕ ਹੈ। ਇਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ 7 ਜੀਆਂ ਨੂੰ। ਇੱਕ ਛੋਟੀ ਜਿਹੀ ਬੱਚੀ ਵੀ ਸੀ ਕੁਛ 6 ਮਹੀਨਿਆਂ ਦੀ, ਉਹਦੇ ਵੀ ਇੱਥੇ ਉਸ ਤਰ੍ਹਾਂ ਮਾਰਤਾ ਸੀ। ਉਹ ਨਾ ਭਾਨਾ ਭਗੌੜੇ ਦੀ ਮੈਂ ਇੱਕ ਰੀਲ ਵੇਖਦਾ ਸੀ, ਉਹ ਕਹਿੰਦਾ ਕਿ ਕਲਯੁਗ ਆ, ਭਰੋਸਾ ਨਾ ਕਰੋ ਕਿਸੇ ਤੇ। ਸੱਚੀ ਉਹ ਕਲਯੁਗ ਆ, ਭਰੋਸਾ ਨਾ ਕਰੋ ਕਿਸੇ ਤੇ। कैरी डब्बे वाला ना बंदे फलानी जाते ला के ते वो वापस आ रहे। अच्छा, ਅਸੀਂ ਜਿਹੜੇ ਉਸ कैरी डब्बे वाले ਨੂੰ ਫੜਿਆ, ਫੜ ਕੇ ਉਹਨੂੰ ਕੁੱਟਾ ਮਾਰਿਆ ਤੇ ਉਹਨੂੰ ਪੁੱਛਿਆ ਦੱਸਿਆ ਤੇ ਉਹ ਅੱਧਾ ਘੰਟਾ ਰਹੇ ਪੱਕਾ ਬਾਤ ਉਹ ਮੰਨ ਗਿਆ। ਉਹ ਤੂੰ ਨਾ ਕੱਪੜੇ ਲੈ ਗਏ ਨੇ ਮੇਰੇ ਆ ਵੇ ਕਲਾ ਹੀ ਗਏ ਨੇ, ਕੱਪੜੇ ਲਾ ਕੇ ਲੈ ਗਏ। ਹੁਣ ਇਹ ਜੀ ਬੇਟਾ ਸਲਵਾਰ ਰਹਿ ਗਈ ਹੈ, ਹੋ ਸਕਦਾ ਮਰੀਮ ਸਲਵਾਰ ਵੀ ਲੈ ਜਾਵੇ। ਤੇ ਚੋਰਾਂ ਨੂੰ ਫੜ ਕੇ ਇਹਨਾਂ ਨੇ ਪੁਲਿਸ ਨੂੰ ਦਿੱਤਾ, ਸਬੂਤ ਹੈ, ਵੀਡੀਓ ਹੈ, ਚੋਰ ਮੰਨ ਗਏ ਨੇ। ਲੇਕਿਨ ਅੱਗੋਂ ਉਹਨਾਂ ਨੇ ਹਮਜ਼ਾ ਸ਼ਬਾਜ਼ ਦਾ ਜਾਂ ਕਿਸੇ ਮਿਨਿਸਟਰ ਦਾ ਫੋਨ ਕਰਵਾ ਕੇ ਚੋਰ ਛੁਡਾ ਲੈਣੇ ਤੇ ਉਲਟਾ ਇਹਨਾਂ ਨੇ ਪਰਚਾ ਦੇਤਾ। ਅਗਰ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੀਆਂ ਖੱਚਾਂ ਨੇ, ਉਹ ਖੱਚਾਂ ਬੜੀਆਂ ਫੇਸਬੁੱਕ ਤੇ ਪੋਸਟਾਂ ਲਾਉਂਦੇ ਪਏ ਨੇ ਕਿ ਉਹਦੇ ਸਹੁਰੇ ਨੇ ਇੱਕ ਹੋਰ ਉਹਨੂੰ ਮੱਝ ਦੇਤੀ। ਮਤਲਬ ਕਿ ਜਿਹੜੀ ਉਹਦੀ ਵਾਈਫ ਹੈ ਉਹਨੂੰ ਮੱਝ ਦੇ ਨਾਲ ਕੰਪੇਅਰ ਕਰ ਰਹੇ ਨੇ। ਧੀ ਭੈਣ ਦੇ ਬੂਹੇ ਤੇ ਪੇਕਿਆਂ ਦੀ ਮੱਝ ਵੱਜੀ ਹੋਵੇ ਨਾ, ਤੇ ਸ਼ਰੀਕਿਆਂ ਦੇ ਵਿੱਚ ਟੱਲੋ ਬੰਨ੍ਹਦੀ ਆਪਦੀ ਪੂਰੀ ਕਿ ਮੇਰੇ ਬੂਹੇ ਤੇ ਲਵੇਰੀ ਬੰਨੀ ਮੇਰੇ ਮਾਪਿਆਂ ਨੇ। ਉਹ ਜਾ ਕੇ ਦੱਸਦੀ ਲੋਕਾਂ ਨੂੰ ਮੱਝ ਦਾ ਐਡਾ ਮਾਣ ਹੈ। ਸਲਾਮ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਾਰਾ ਕੁਛ ਇਕੱਠਾ ਕਰਕੇ ਇੱਕੋ ਵਾਰੀ। ਕੀ ਹਾਲ ਹੈ ਪੰਜਾਬੀਓ, ਤਗੜੇ ਹੋ? ਸਵੇਰੇ ਸਾਂਝਰੇ ਦਾ ਸਮਾਂ ਤੇ ਅੰਮ੍ਰਿਤ ਵੇਲਾ ਸੋਹਣਾ ਹੀ ਬੜਾ ਹੁੰਦਾ। ਉਹ ਰਿਹਾ ਮੇਰਾ ਬੇਲੀ ਮਾਰ ਬਸ਼ੀਰ ਅਹਿਮਦ ਲੱਕ। ਮਾਰ ਜੀ ਸੁਣਾਓ, ਤਗੜੇ ਹੋ? ਤੇ ਮੈਂ ਨਿਕਲਿਆ ਸਵੇਰੇ ਸਵੇਰੇ ਪਿੰਡੋਂ ਬਾਹਰ। ਉਹ ਪਿਛਾਂ ਤੁਸੀਂ ਵੇਖਦੇ ਹੋ ਪਿੰਡ ਰਹਿ ਗਿਆ ਆਪਣਾ, ਤੇ ਇੱਧਰ ਆਪਾਂ ਟੁਰ ਜਾਂਦੇ ਹਾਂ। ਸਾਹਮਣੇ ਆਪਣੇ ਆ ਗਈ ਮੋਟਰਵੇ। ਇਹ ਮੋਟਰਵੇ ਉਹ ਹੀ ਆ ਜਿੱਧਰ ਤੁਸੀਂ ਲਾਹੌਰੋਂ ਏਅਰਪੋਰਟ ਤੋਂ ਉਤਰ ਕੇ ਇੱਧਰ ਨੂੰ ਆਉਂਦੇ ਜੇ। ਅੱਗੋਂ ਇਹ ਮੋਟਰਵੇ ਚੱਲਦੀ ਰਹਿੰਦੀ ਜੀ। ਪਹਿਲਾ ਸਟਾਪ ਆਉਂਦਾ ਸ਼ੁਖਪੁਰਾ, ਫਿਰ ਨਨਕਾਣਾ ਸਾਹਿਬ, ਫਿਰ ਸਾਡਾ ਜੜ੍ਹਾਂ ਵਾਲਾ, ਤੇ ਫਿਰ ਅੱਗੇ ਸਮੁੰਦਰੀ। ਗੱਲਾਂ ਨੇ ਜੀ। ਤੇ ਮੈਂ ਹੁਣ ਸਵੇਰੇ ਸਵੇਰੇ ਜਾ ਰਿਹਾ ਕਬਰਸਤਾਨ। ਪਤਾ ਕੀ ਗੱਲ ਹੈ ਕਿ ਬਾਪ ਹੋਵੇ ਨਾ ਸਿਰ ਤੇ ਯਕੀਨ ਕਰ ਜੋ ਕਿ ਬੰਦੇ ਨੂੰ ਭੀੜੇ ਨਹੀਂ ਲੱਗਦੇ। ਬੰਦੇ ਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੁੰਦੀ ਵੀ ਕੋਈ ਨਹੀਂ ਯਾਰ ਬਾਪੂ ਹੈਗਾ। ਵੀ ਰਾਤ ਬਰਾਤੇ ਘਰੋਂ ਵੀ ਨਿਕਲ ਜਾਣਾ ਤੇ ਐਡਾ ਟੈਨਸ਼ਨ ਨਹੀਂ ਹੁੰਦੀ ਸੀ ਵੀ ਕੋਈ ਨਹੀਂ ਬਾਪੂ ਹੈਗਾ। ਹੁਣ ਤਾਂ ਜਾਈਏ ਰਾਤੀ 9 ਵਜੇ ਤੋਂ ਪਹਿਲਾਂ ਮੁੜਨਾ ਪੈਂਦਾ ਵੀ ਘਰ ਕਿਹੜਾ ਕੋਈ ਬੰਦਾ ਹੈ ਨਾ। ਬਾਪੂ ਸੀ ਉਹ ਚਲਾ ਗਿਆ। ਤੰਦਰੁਸਤੀ ਮਾਸ਼ਾਅੱਲਾ ਕੋਈ ਪ੍ਰੋਬਲਮ ਨਹੀਂ ਸੀ, ਕੋਈ ਮਸਲਾ ਨਹੀਂ ਸੀ ਉਹਨਾਂ ਨੂੰ। ਤੇ ਬਸ ਅਚਾਨਕ ਹੀ ਅਟੈਕ ਹੋਇਆ, ਡੈਥ ਹੋ ਗਈ। ਤੇ ਹੁਣ ਮਿਲਣ ਜਾਣਾ ਪੈਂਦਾ ਸਾਨੂੰ। ਇੱਧਰ ਆ ਰਹਾ ਹੈ ਬਾਪੂ ਦਾ ਘਰ ਦਾ ਕਬਰਸਤਾਨ। ਤੇ ਇੱਕ ਤੁਹਾਨੂੰ ਮੈਂ ਗੱਲ ਦੱਸ ਦਿਆਂ ਕਿ ਆ ਇੱਥੇ ਆਪਾਂ ਬਣਾ ਰਹੇ ਹਾਂ ਡੇਰਾ, ਠੀਕ ਹੈ, ਬਹਿਣ ਖਲੋਣ ਨੂੰ। ਜਿੰਨੇ ਭਰਾ ਆਪਣੇ ਆਇਆ ਕਰਨਗੇ ਆਪਣੇ ਕੋਲ, ਸਹੀ ਹੈ। ਇਹ ਸਾਹਮਣੇ ਮੋਟਰਵੇ ਦੀ ਲੋਕੇਸ਼ਨ ਹੈ ਤੇ ਇੱਥੇ ਪੰਪ ਵੀ ਹੈ। ਤੇ ਇੱਥੇ ਆਪਾਂ ਬਣਾਉਣਾ ਡੇਰਾ ਬਹਿਣ ਖਲੋਣ ਨੂੰ। ਆਪਣੇ ਜਿਹੜੇ ਜੀ ਆਪਣੇ ਬਾਹਰੋਂ ਆਉਂਦੇ ਨੇ ਉਹਨਾਂ ਵਾਸਤੇ ਸਪੈਸ਼ਲੀ, ਕਿਉਂਕਿ ਪੰਧ ਕਰਕੇ ਬੜਾ ਆਉਂਦੇ ਨੇ ਸਾਨੂੰ ਮਿਲਣ ਵਾਸਤੇ। ਤੇ ਜੇ ਬੰਦਾ ਉਹਨਾਂ ਨੂੰ ਰਾਤ ਰੱਖੇ ਨਾ, ਕੋਈ ਸਜਰੀ ਸਵੇਰ ਇਵੇਂ ਦਾ ਸੂਰਜ ਫੁੱਟਦਾ ਇੱਥੇ ਬੰਦਾ ਉਹਨਾਂ ਨੂੰ ਵਿਖਾਏ ਨਾ, ਕਿਉਂਕਿ ਬਿਲਡਿੰਗਾਂ ਤੇ ਸਫਾਈ ਤੇ ਲਟਰਮ ਪਟਰਮ ਤਾਂ ਬੜਾ ਸਹੂਲਤਾਂ ਤਾਂ ਬੜੀਆਂ ਉਹਨਾਂ ਵੇਖੀਆਂ, ਜਰਮਨੀ, ਕੈਨੇਡਾ, ਅਮਰੀਕਾ। ਪਰ ਇਹ ਵੇਖੋ ਨਾ ਸੜਕ ਦੇ ਨਾਲ ਪਈ ਹੋਈ ਰੂੜੀ, ਆ ਵਧੀਆ ਹੋਈਆਂ ਕਿੱਕਰਾਂ, ਆ 4 ਚੁਫੇਰੇ ਬਣਿਆ ਜੰਗਲ, ਉਹ ਸਾਹਮਣੇ ਤਿਲ, ਇੱਧਰ ਵੀ ਤਿਲ ਹੈ। ਇਹ ਤਿਲ ਇਹ ਜਿਹਨੇ ਜਿਵੇਂ ਬਾਣੀਏ ਦਾ ਸਿਰ ਹੁੰਦਾ ਅੱਧਾ ਗੰਜਾ, ਨਾ ਉਹ ਵਾਹ ਸਕਦਾ ਤੇ ਨਾ ਉਹਦਾ ਕੁਛ ਕਰ ਸਕਦਾ। ਇਵੇਂ ਦੇ ਸਾਡੇ ਤਿਲ ਉੱਗੇ ਨੇ ਤੇ ਇਹ ਚੀਜ਼ਾਂ ਉਹਨਾਂ ਨੂੰ ਵਿਖਾਉਣ ਲਈ ਹੈ। ਤੇ ਇਹ ਸਾਡੀ ਲੋਕੇਸ਼ਨ ਮੋਟਰਵੇ ਦੇ ਉੱਤੇ ਕੋਲ ਹੀ ਪੈਟਰੋਲ ਪੰਪ ਹੈ ਤੇ ਸਾਹਮਣੇ ਮੋਟਰਵੇ। ਗੱਲ ਕਰਦਿਆਂ ਗੱਲਾਂ 'ਚੋਂ ਗੱਲ ਨਿਕਲਦੀ ਆ ਕਿ ਅਰਸ਼ਦ ਨਦੀਮ ਸਾਡਾ ਜਿਹੜਾ ਮੁੰਡਾ ਚੈਂਪੀਅਨ ਹੋਇਆ ਹੋਣਾ ਨਾ ਓਲੰਪਿਕ ਦੇ ਵਿੱਚ, ਉਹਨੂੰ ਚਲੋ ਇਨਾਮ ਤਾਂ ਢੇਰ ਸਾਰੇ ਲੱਭੇ ਨੇ। ਹੋਰ ਵੀ ਕਈ ਲੋਕਾਂ ਨੇ ਪੈਸਾ ਦਿੱਤਾ, ਗੱਡੀਆਂ ਦਿੱਤੀਆਂ, ਪਲਾਟ ਦਿੱਤੇ, ਘਰ ਦਿੱਤੇ, ਡਾਇਮੰਡ ਦਿੱਤਾ, ਸੋਨਾ ਦਿੱਤਾ, ਬੜਾ ਕੁਝ ਦਿੱਤਾ ਹੈ ਨਾ। ਵੀ 1 ਅਰਬ ਤੋਂ ਵੱਧ ਉਸ ਮੁੰਡੇ ਨੂੰ ਇਨਾਮ ਇਕੱਠਾ ਹੋ ਗਿਆ। ਹੋਣਾ ਵੀ ਚਾਹੀਦਾ ਯਾਰ। ਇੱਕ ਗਾਰੇ ਦੀਆਂ ਇੱਟਾਂ ਦੇ ਚਿਣੇ ਹੋਏ ਘਰ ਦੇ ਵਿੱਚ ਮੁੰਡਾ ਰਹਿ ਕੇ ਬਾਂਸ ਦਾ ਆਪਣਾ ਉਹ ਜਵਲੀਆਂ ਬਣਾ ਕੇ ਡੰਡਾ ਉਹ ਥਰੋਵਾਂ ਮਾਰ ਕੇ ਸਿੱਖ ਕੇ ਹੈ। ਤੇ ਉਹ ਜਿਵੇਂ ਕਹਿੰਦੇ ਨੇ ਕਿ ਸਮੁੰਦਰ 'ਚ ਵੜਿਆਂ ਨੂੰ ਕਣੀਆਂ ਦੇ ਕੀ ਭਾਰ। ਜਿਹਨੇ ਐਡੇ ਮੋਟੇ ਡੰਡੇ, ਦੇਸੀ ਡੰਡੇ ਬਾਂਸ ਦੇ ਨਾਲ ਪ੍ਰੈਕਟਿਸ ਕੀਤੀ ਹੋਈ ਸੀ ਵੀ ਐਡੇ ਭਾਰੇ ਨੂੰ, ਜਿਹਦਾ ਕੋਈ ਲੈਵਲ, ਕਿਹਦੀ ਕੋਈ ਐਵਰੇਜ, ਜਿਹਦਾ ਕੋਈ ਸਿਸਟਮ ਹੀ ਨਹੀਂ ਸੀ ਉਹਦੇ ਨਾਲ। ਤੇ ਉੱਥੇ ਫਿਰ ਜਾ ਕੇ ਉਹਨੂੰ ਇੱਕ ਪ੍ਰੋਫੈਸ਼ਨਲ ਡੰਡਾ ਮਿਲ ਗਿਆ, ਪ੍ਰੋਫੈਸ਼ਨਲ ਜਵੀਲਨ ਮਿਲ ਗਿਆ। ਤੇ ਉੱਥੇ ਫਿਰ ਧੂੜਾ ਉਹਨੇ ਪੱਟਣੀਆਂ ਹੀ ਸੀ।
ਹੈ ਨਾ, ਉਹ ਗੱਲ ਆ। ਤੇ ਉਹਦੇ ਸਹੁਰੇ ਨੇ ਦਿੱਤੀ ਉਹਨੂੰ ਮੱਝ। ਗੱਲ ਮੈਂ ਇਹ ਕਰਦਾ ਸੀ ਕਿ ਸਾਡੇ ਬੇਵਕੂਫ ਬਰਗਰ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੀਆਂ ਖੱਚਾਂ ਨੇ, ਉਹ ਖੱਚਾਂ ਬੜੀਆਂ ਫੇਸਬੁੱਕ 'ਤੇ ਪੋਸਟਾਂ ਲਾਉਂਦੇ ਪਏ ਨੇ ਕਿ ਉਹਦੇ ਸਹੁਰੇ ਨੇ ਇੱਕ ਹੋਰ ਉਹਨੂੰ ਮੱਝ ਦੇਤੀ। ਮਤਲਬ ਕਿ ਜਿਹੜੀ ਉਹਦੀ ਵਾਈਫ ਹੈ ਉਹਨੂੰ ਮੱਝ ਦੇ ਨਾਲ ਕੰਪੇਅਰ ਕਰ ਰਹੇ ਨੇ ਕਿ ਉਹਦੇ ਸਹੁਰੇ ਨੇ ਉਹਨੂੰ ਇੱਕ ਹੋਰ ਮੱਝ ਦੇਤੀ। ਕਈ ਲੋਕ ਇਹਦੇ ਮਜ਼ਾਕ ਬਣਾ ਰਹੇ ਨੇ ਕਿ ਉਹਨੂੰ ਕੁਛ ਹੋਰ ਦੇਣਾ ਚਾਹੀਦਾ ਸੀ, ਆਹ ਕਰਦਾ ਉਹ ਕਰਦਾ, ਉਹਨੇ ਮੱਝ ਕਿਉਂ ਦਿੱਤੀ ਹੈ ਨਾ। ਵੀ ਇੱਕ ਹਾਸੇ 'ਚ ਪਾ ਲਈ ਗੱਲ। ਉਹਨਾਂ ਮੂਰਖਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਇੱਕ ਧੀ ਭੈਣ ਦੀ ਇੱਜ਼ਤ ਹੁੰਦੀ ਹੈ ਨਾ, ਇਵੇਂ ਲੋਕ ਮੱਝ ਦੀ ਇੱਜ਼ਤ ਕਰਦੇ ਆ, ਮੱਝ ਨੂੰ ਪਿਆਰ ਕਰਦੇ ਆ। ਤੇ ਧੀ ਭੈਣ ਦੇ ਬੂਹੇ ਤੇ, ਸਹੁਰਿਆਂ ਦੀ ਧੀ ਭੈਣ ਦੇ ਬੂਹੇ ਤੇ ਪੇਕਿਆਂ ਦੀ ਮੱਝ ਵੱਜੀ ਹੋਵੇ ਨਾ, ਤੇ ਸ਼ਰੀਕਿਆਂ ਦੇ ਵਿੱਚ ਟੱਲੋ ਬੰਨ੍ਹਦੀ ਆਪਦੀ ਪੂਰੀ ਕਿ ਮੇਰੇ ਬੂਹੇ ਤੇ ਲਵੇਰੀ ਬੰਨੀ ਮੇਰੇ ਮਾਪਿਆਂ ਨੇ। ਉਹ ਜਾ ਕੇ ਦੱਸਦੀ ਲੋਕਾਂ ਨੂੰ ਮੱਝ ਦਾ ਐਡਾ ਮਾਣ ਹੈ। ਤੁਹਾਡੇ ਡਾਇਮੰਡ, ਤੁਹਾਡੀਆਂ ਗੱਡੀਆਂ, ਤੁਹਾਡੀ ਹਰ ਚੀਜ਼ ਇੱਕ ਪਾਸੇ। ਸਾਡੇ ਇਹ ਪਿੰਡਾਂ ਦਾ ਰਿਵਾਜ ਮੱਝ ਦੇਣਾ, ਦਾਜ 'ਚ ਦੇਣਾ ਜਾਂ ਊਂ ਦੇਣਾ, ਇਹ ਇੱਕ ਪਾਸੇ। ਗੱਲਾਂ ਜਿਹੜੀਆਂ ਨਵੇਂ ਨੇ ਤੇ ਬੇਵਕੂਫ ਲੋਕ ਜਿਹੜੇ ਉਹਦੀ ਵਾਈਫ ਨੂੰ ਤੇ ਮੱਝ ਨੂੰ ਕੰਪੇਅਰ ਕਰ ਰਹੇ ਨੇ ਆਪਸ ਦੇ ਵਿੱਚ, ਇਹ ਚੀਜ਼ ਬੜੀ ਗਲਤ ਹੈ, ਤੁਹਾਨੂੰ ਨਹੀਂ ਕਰਨੀ ਚਾਹੀਦੀ। ਸਾਡੇ ਤਾਂ ਮੱਝਾਂ ਤੇ ਮਸਾਲਾਂ ਬੜੀਆਂ ਬਣੀਆਂ ਨੇ ਕਿ ਮੱਝਾਂ ਦੀਆਂ ਭੈਣਾਂ ਹੁੰਦੀਆਂ ਨੇ, ਹੈਂ, ਜਿਵੇਂ ਚੋਰ ਦਾ ਬੇਲੀ ਹੁੰਦਾ, ਮੌਲਵੀ ਦਾ ਬੇਲੀ ਹੁੰਦਾ, ਤੇ ਕਿ ਮੱਝਾਂ ਨੂੰ ਤੇ ਘੋੜੀਆਂ ਨੂੰ ਦਰਿਆਵਾਂ 'ਚ ਡੁੱਬਣਾ ਮਿਹਣਾ ਹੁੰਦਾ। ਸਾਡੇ ਤਾਂ ਮਸਾਲਾਂ ਹੀ ਬੜੀਆਂ ਸਿਆਣੀਆਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਹੋਈਆਂ ਨੇ, ਤੇ ਤੁਸੀਂ ਪਤਾ ਨਹੀਂ ਕੀ ਭਾਲਦੇ ਹੋ। ਲੋ ਬਾਬੇ ਮੋਟਰਵੇ ਆ ਗਈ ਆ ਤੇ ਸਪੀਡ ਮਾਰ ਕੇ ਮੈਨੂੰ ਚੜ ਗਿਆ ਸਾਹ। ਸੂਰਜ ਉੱਧਰੋਂ ਫੁੱਟਦਾ ਪਿਆ ਮੋਟਰਵੇ ਦੇ ਉੱਤੋਂ। ਇਹ ਪੁਲ ਬਣੇ ਹੋਏ ਨੇ, ਇੱਕ ਰਸਤਾ ਇੱਧਰੋਂ ਉੱਚੀ ਟ੍ਰੈਫਿਕ ਦਾ, ਜਿਵੇਂ ਗੰਨੇ ਛੰਨੇ ਜਾਂ ਹੋਰ ਤੂੜੀਆਂ ਜਿਹੀਆਂ ਟਰਾਲੀਆਂ, ਇੱਧਰੋਂ ਕਾਰਾਂ ਦਾ। ਵੱਢ ਲਿਆ ਚੋਰੀ ਪੱਠੇ। ਹੋਰ ਜੀ ਕੀ ਹਾਲ ਹੈ? ਤਗੜੇ ਹੋ? ਹੋਰ ਕਿੱਧਰ ਜਾ ਰਹੇ ਜੀ? ਅੱਛਾ ਚਲੋ ਸਹੀ ਹੈ। ਇਹ ਸਾਡੇ ਪਿੰਡ ਦਾ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜਾ ਰੋਡ ਆ ਨਾ, ਪਿੱਛੋਂ ਆ ਰਿਹਾ ਇੱਧਰੋਂ ਮੁਲਤਾਨ ਵੱਲੋਂ ਜਾਂ ਸਮੁੰਦਰੀ ਨੂੰ ਤੁਸੀਂ ਕਹਿ ਸਕਦੇ ਹੋ। ਤਾਂ ਇਹ ਇੱਥੋਂ ਸਿੱਧਾ ਇੱਦਾਂ ਸਰਵਿਸ ਰੋਡ ਜਾ ਰਿਹਾ, ਪਿੱਛੇ ਸਾਰਾ ਪੱਥਰ ਪੈ ਗਿਆ, ਅੱਗੇ ਉਹ ਸੜਕ ਜਿਹੜੀ ਆ ਉਹ ਕਰਾਈ ਪਈ ਹੈ। ਇੱਧਰ ਨਾਲ ਹੀ ਸਾਡੇ ਪਿੰਡ ਦੀ ਜਿਹੜੀ ਇਜ਼ਾਫੀ ਆਬਾਦੀ ਆ, ਤੇ ਉੱਥੇ ਸਾਡਾ ਹੌਸਪੀਟਲ ਵੀ ਆ ਲਿਖਿਆ ਹੋਇਆ, ਬੁਨਿਆਦੀ ਮਰਕਜ਼ ਸਿਹਤ। ਲੇਕਿਨ ਬਦਕਿਸਮਤੀ ਇਹ ਹੈ ਕਿ ਉੱਥੇ ਨਾ ਕੋਈ ਡਾਕਟਰ ਹੁੰਦਾ ਤੇ ਨਾ ਕੋਈ ਨਰਸ ਹੁੰਦੀ ਹੈ। ਜਿਹੜੇ ਡਾਕਟਰ ਜਾਂ ਕੰਪਾਊਂਡਰ ਉੱਥੇ ਬਹਿੰਦੇ ਨੇ, ਜਿਹੜੀਆਂ ਦਵਾਈਆਂ ਉਹਨਾਂ ਨੂੰ ਮਿਲਦੀਆਂ ਨੇ, ਉਹ ਦਵਾਈਆਂ ਚੱਕ ਕੇ ਉਹ ਵੇਚ ਦਿੰਦੇ ਨੇ। ਆਹ ਖੰਭੇ ਵਹਿੰਦੇ ਪਏ, ਉਹ ਤਾਰਾਂ ਕੱਟੀਆਂ ਹੋਈਆਂ, ਉਹ ਖੰਭਾ ਇੱਧਰੋਂ ਜਾ ਕੇ ਉਹ ਖੰਭਾ, ਠੀਕ ਆ, ਉਹ ਸਾਹਮਣੇ ਨਜ਼ਰ ਆਉਣ ਡਿਆ, ਮੈਂ ਜ਼ੂਮ ਕਰਕੇ ਵਿਖਾ ਦਿੰਦਾ। ਆਹ ਖੰਭਾ, ਇਹ ਇੱਧਰੋਂ ਬਿਜਲੀ ਜਾ ਕੇ ਥੱਲਿਓਂ ਮੋਟਰਵੇ ਤੇ ਲੰਘ ਕੇ ਪਰਲੀ ਸਾਈਡ ਤੇ ਜਾਂਦੀ ਆ, ਠੀਕ ਹੈ, ਉਸ ਸਾਈਡ ਤੇ ਉੱਥੋਂ ਚੋਰੀ ਹੋ ਗਈ ਹੈ, ਠੀਕ ਹੈ। ਇਹ ਤਾਰਾਂ ਜਿਹੜੀਆਂ ਨੇ ਚੋਰ ਲਾ ਕੇ ਰਹਿ ਗਏ ਨੇ। ਤੁਹਾਨੂੰ ਮੈਂ ਪਰਲੀ ਸਾਈਡ ਤੋਂ ਮੋਟਰਵੇ ਤੇ ਵਿਖਾ ਕੇ ਲਿਆ ਨਾ ਕਿ ਤਾਰਾਂ ਥੱਲੇ ਹੋਦੀ ਜੋ ਲੰਘਦੀਆਂ ਪਈਆਂ ਨੇ, ਤੇ ਉਹ ਆ ਇਹਨਾਂ ਖੰਭਿਆਂ ਤੇ ਆਉਂਦੀਆਂ ਨੇ। ਆਹ ਵੇਖੋ, ਆਹ ਕੱਟੀਆਂ ਪਈਆਂ ਪਿੱਛੋਂ, ਉਦੋਂ ਖੰਭੇ ਨੇ ਥੱਲੋਂ ਲੰਘ ਕੇ ਉਹਨਾਂ ਖੰਭਿਆਂ ਤੇ ਆਉਂਦੀਆਂ ਨੇ। ਐਡੀ ਮੋਟੀ ਤਾਰ ਆ, ਸਹੀ ਆ। 3 ਤਾਰਾਂ ਇੱਥੋਂ ਪਰਾਂ ਨੂੰ ਜਾਂਦੀਆਂ ਨੇ। ਸ਼ਾਇਦ ਤੁਹਾਨੂੰ ਮੇਰਾ ਕੈਮਰਾ ਖੰਭੇ ਵਿਖਾ ਸਕੇ। ਉਹ ਸਾਹਮਣੇ ਲੱਗੇ ਹੋਏ ਦਿਸਦਾ ਪਿਆ ਨਾ, ਉਹ ਖੰਭਾ ਇੱਕ ਲੱਗਾ ਹੋਇਆ, ਉੱਥੇ ਟਿਊਬਵੈੱਲ ਆ, ਜਾਂ ਇੱਧਰ ਆਪਣੇ ਤਾਏ ਦਾ ਟਿਊਬਵੈੱਲ ਆ, ਉੱਧਰ ਬਿਜਲੀ ਜਾਂਦੀ ਹੁੰਦੀ ਸੀ। 5 ਤੋਂ 7 ਮਹੀਨੇ ਹੋ ਗਏ ਨੇ ਚੋਰੀ ਹੋਈ ਨੂੰ। ਚੋਰ ਪਹਿਲਾਂ ਚੋਰੀ ਇੱਥੇ ਕਰਨ ਆਏ ਨੇ, ਤਾਰਾਂ ਇਹੀ ਕੱਟਣ ਵਾਸਤੇ, ਤੇ ਅੱਗੋਂ ਹੋਇਆ ਕੀ ਆ ਕਿ ਬੰਦਾ ਉਹਨਾਂ ਦਾ ਸੜ ਕੇ ਮਰ ਗਿਆ ਇੱਥੇ। ਤੇ ਕਰੰਟ ਵਾਹਵਾ ਸੀ, ਕਿਤੇ ਪਲਾਸ ਨੰਗਾ ਰਿਹਾ ਜਾਂ ਜਿੱਦਾਂ ਵੀ, ਉਹ ਬੰਦਾ ਚੱਕ ਕੇ ਲੈ ਗਿਆ ਪਲਾਸ, ਤੇ ਜੁੱਤੀ ਛੁੱਤੀ ਉਹ ਆਪਣੀ ਇੱਥੇ ਛੱਡ ਗਿਆ। ਫਿਰ ਕੀ ਹੁੰਦਾ ਜੀ, ਠੀਕ 2 ਦਿਨ ਬਾਅਦ ਉਹ ਦੁਬਾਰਾ ਆਉਂਦੇ ਆ। ਬੰਦਾ ਤਾਂ ਉਹਨਾਂ ਮਰਵਾ ਲਿਆ ਆਪਣਾ ਜਿਹੜਾ ਮਰਵਾਉਣਾ ਸੀ। 2-3 ਦਿਨ ਬਾਅਦ ਦੁਬਾਰਾ ਆਉਂਦੇ ਆ, ਫਿਰ ਉਹ ਸਾਰੀਆਂ ਤਾਰਾਂ ਲਾ ਕੇ ਲੈ ਜਾਂਦੇ ਆ। ਔਰ ਅੱਜ 7 ਮਹੀਨੇ ਹੋ ਗਏ ਇਸ ਚੀਜ਼ ਨੂੰ, 8, ਕਿ ਤਾਰਾਂ ਨਹੀਂ ਆਈਆਂ ਦੁਬਾਰਾ ਜੀ। ਮੈਂ ਉੱਧਰ ਦੀ ਸੜਕ ਨਹੀਂ ਚੱਲਾ, ਇੱਥੋਂ ਵਿੱਚੋਂ ਦੀ ਹੋ ਚੱਲਾਂ, ਇੱਥੋਂ ਨੇੜੇ ਪੈਂਦਾ। ਤੇ ਆਹ ਮੇਰਾ ਸਕੂਲ ਹੈ, ਗੌਰਮੈਂਟ ਹਾਈ ਸਕੂਲ, 4 ਚਾਕੇ ਦਾ ਗੇਟ ਪਰਲੀ ਸਾਈਡ ਤੇ ਆ। ਇੱਥੋਂ ਅਸੀਂ ਆਪਣੀ ਇਬਤਦਾਈ ਤਲੀਮ ਜਿਹੜੀ ਮੈਟ੍ਰਿਕ ਤੱਕ ਇੱਥੇ ਹਾਸਲ ਕੀਤੀ ਹੈ। ਉਸ ਤੋਂ ਬਾਅਦ ਅਸੀਂ ਆਲਾ ਤਲੀਮ ਵਾਸਤੇ ਜੜ੍ਹਾਂ ਵਾਲੇ ਚਲੇ ਗਏ। ਫਿਰ ਉੱਥੇ ਡਾਂਗ ਚਲਾਈ ਹੈ ਕਾਲਜ 'ਚ, ਪ੍ਰਧਾਨਗੀ ਲਈ ਆ। ਫਿਰ 4-5 ਸਾਲ ਜਿਹੜਾ ਉੱਥੇ ਹੀ ਡਾਂਗ 'ਚ ਡੇਰਾ ਕੀਤਾ। ਅੱਛਾ, ਇੱਕ ਹੋਰ ਚੀਜ਼ ਆ ਵੇਖੋ, ਆਹ ਜ਼ਮੀਨ ਜਿਹੜੀ ਹੈ ਮੋਟਰਵੇ ਤੋਂ ਇੱਧਰ ਹੈ, ਇੱਥੇ ਕੀ ਵਸੋਂ ਹੋਣੀ ਹੈ? ਗੱਲ ਸੋਚਣ ਦੀ ਇਹਨਾਂ ਦਿਮਾਗ ਦੀ ਹੈ। ਲੇਕਿਨ ਬੰਦਿਆਂ ਨੇ
ਜ਼ਰਖੇਜ਼ ਜ਼ਮੀਨ ਆ ਸੜਕਾਂ ਪਾ ਕੇ ਤੇ ਕਲੋਨੀ ਕੱਟਤੀ। ਪਰ ਮੈਂ ਤੁਹਾਨੂੰ ਸਹੁੰ ਦਿੰਦਾ, ਇੱਕ ਸਰਸਾਈ ਜਿਹੜੀ ਹੁੰਦੀ ਹੈ ਉਹ ਵੀ ਇਸ ਕਲੋਨੀ 'ਚੋਂ ਨਹੀਂ ਵਿਕੀ। ਸਿਰਫ ਸਕੂਲ ਆ, ਉਹ ਵੀ ਗੌਰਮੈਂਟ ਦਾ ਬੜੀ ਦੇਰ ਦਾ ਪਹਿਲਾਂ ਦਾ। ਇੱਥੇ ਇੱਕ ਝੁੱਗੀ ਤੱਕ ਨਹੀਂ ਬਣਾਈ ਕਿਸੇ ਨੇ। ਵੇਖ ਲਓ ਸਾਰਾ ਰਕਬਾ ਖਾਲੀ ਪਿਆ, ਵਿੱਚ ਪਹਾੜੀ ਕਿੱਕਰ ਹੋ ਪਿਆ ਨੇ, ਵਿੱਚ ਦੱਬਾਂ ਹੋ ਪਈਆਂ ਨੇ, ਸੜਕਾਂ ਵਿੱਚ ਮਿੱਟੀ ਪਾਈ ਪਈ ਆ। ਇਸ ਵੇਖੋ ਜ਼ਰਖੇਜ਼ ਜ਼ਮੀਨ ਸਿਰ ਦੇ ਉੱਤੇ ਆ, ਸਾਹਮਣੇ ਟੂਬਲ ਆ 2 ਕਿੱਲਿਆਂ ਤੇ ਕਲੋਨੀ ਕੱਟਤੀ। ਯਾਰ ਬੰਦਿਆਂ ਨੂੰ ਹੋ ਕੀ ਗਿਆ, ਮੈਨੂੰ ਸਮਝ ਨਹੀਂ ਆਉਂਦੀ ਵੀ ਕਿ ਪੰਜਾਬ ਜਿਹੜਾ ਇੱਕ ਜ਼ਰਖੇਜ਼ ਖਿੱਤਾ ਸੀ ਉਹਨੂੰ ਕੰਕਰੀਟ ਦਾ ਪੰਜਾਬ ਬਣਾਉਣ ਤੇ ਤੁਲੇ ਹੋਏ ਨੇ। ਹੈਂ, ਇਹ ਜਿਹੜਾ ਲੈਂਡ ਮਾਫੀਆ ਹੈ, ਇਹਨਾਂ ਸਾਡੀਆਂ ਜਿੰਨੀਆਂ ਜ਼ਰਖੇਜ਼ ਜ਼ਮੀਨਾਂ ਸੀ ਸਾਰੀਆਂ ਤੇ ਕਲੋਨੀਆਂ ਕੱਟਤੀਆਂ ਨੇ। ਸ਼ਹਿਰਾਂ ਦੇ ਨੇੜੇ ਤੁਸੀਂ ਚਲੇ ਜਾਓ ਤੇ ਦਰਿਆ ਈਵਨ ਕਿ ਰਾਵੀ ਜਿਹੜਾ ਉਹ 'ਚ ਪਾਣੀ ਨਹੀਂ ਆਉਂਦਾ, ਉਹਨੂੰ ਕੱਟ ਕੇ ਵੇਚੀ ਆਉਂਦੇ ਨੇ। ਇਹ ਹਿਸਾਬ ਲਾ ਲਓ, ਇਹ ਚੀਜ਼ ਬਹੁਤ ਗਲਤ ਹੈ। ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਅਸੀਂ ਆਪਣੀ ਧਰਤੀ ਸਾਰੀ ਜਿਹੜੀ ਸੋਨੇ ਵਰਗੀ ਆ ਉਹਨੂੰ ਕੰਕਰੀਟ ਦਾ ਦਰਿਆ ਬਣਾਉਂਦੇ ਪਏ ਤੇ ਸਾਡੀਆਂ ਆਉਣ ਵਾਲੀ ਨਸਲਾਂ ਕੀ ਕਰਨਗੀਆਂ। ਤੇ ਇਹ ਵੇਖੋ ਸੱਪ ਲੰਘ ਕੇ ਗਿਆ, ਇਹ ਲਕੀਰ ਵਹਿੰਦੇ ਪਏ ਨੂੰ, ਇਹ ਜਾਂ ਇੱਧਰ ਗਿਆ ਜਾਂ ਇੱਧਰੋਂ ਆ ਕੇ ਤੇ ਵਾਪਸ ਆ ਜਿਹੜੀ ਖੁੱਡ ਹੈ ਇਸ ਖੁੱਡ ਦੇ ਵਿੱਚ ਵੜਿਆ। ਤੇ ਸੱਪਾਂ ਦਾ ਵੀ ਰਾਜ ਹੁੰਦਾ ਪਾਉ ਰਾਤ ਨੂੰ। ਨਾਲੇ ਹੁਣ ਹੈਗੀ ਹੈ ਗਰਮੀ, ਤੇ ਗਰਮੀ ਕਰਕੇ ਨਾ ਜੀਵ ਜੰਤੂ ਸਾਰੇ ਜਿਹੜੇ ਨੇ ਬਾਹਰ ਨਿਕਲੇ ਆਉਂਦੇ ਨੇ। ਸਾਵਣ ਮੁੱਕ ਗਿਆ ਤੇ ਭਾਦੋਂ ਚੜ ਗਿਆ ਤੇ ਭਾਦਰੋਂ ਪਤਰੰਗ, ਨੀਲੇ ਪੈਰ ਤੇ ਕਾਲੇ ਰੰਗ। ਠੀਕ ਹੈ, ਇਹ ਆਪਣਾ ਲਾਲਾ ਇਹ ਕੱਪੜੇ ਲਾਈ ਵੱਧਾ ਦਹਾਂਦਾ ਵੱਧਾ। ਉਹ ਖੰਭੇ ਤੋਂ ਜਿਹੜੀਆਂ ਤਾਰਾਂ ਲੱਥੀਆਂ ਨੇ ਉਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਪਿਆ ਸੀ ਤੇ ਉਹ ਇਸ ਬੰਦੇ ਦੀਆਂ ਨੇ। ਸਾਹਮਣੇ ਬੈਠਾ ਨਾ ਭਲਵਾਨ ਆਪਣਾ, ਇਹਨਾਂ ਦੀਆਂ ਤਾਰਾਂ ਨੇ। ਤੇ ਇਹਨੇ ਬੜੀ ਅਜੀਬ ਜੀ ਗੱਲ ਮੈਨੂੰ ਸੁਣਾਈ ਹੈ, ਕਹਿੰਦਾ ਚੋਰ ਲੱਭ ਗਿਆ, ਚੋਰ ਅਸੀਂ ਫੜ ਲਿਆ, ਪਰਚਾ ਦੇ ਦਿੱਤਾ। ਲਾਲਾ ਕਿੰਜੇ ਗੱਲ ਹੋ? ਅਸੀਂ ਪਿੰਡ ਬੈਠੇ ਸੀ, ਸਾਨੂੰ ਰਾਤੀ 12 ਵਜੇ ਫੋਨ ਆਇਆ ਹਾਂ ਬਈ ਕੈਰੀ ਡੱਬੇ ਵਾਲਾ ਨਾ ਬੰਦੇ ਫਲਾਣੀ ਜਾ ਤੇ ਲਾਹ ਕੇ ਤੇ ਉਹ ਵਾਪਸ ਆ ਰਹੇ। ਅੱਛਾ, ਅਸੀਂ ਜਿਹੜੇ ਉਸ ਕੈਰੀ ਡੱਬੇ ਵਾਲੇ ਨੂੰ ਫੜਿਆ, ਫੜ ਕੇ ਉਹਨੂੰ ਕੁੱਟਾ ਮਾਰਿਆ ਤੇ ਉਹਨੂੰ ਪੁੱਛਿਆ ਦੱਸਿਆ ਤੇ ਉਹ ਅੱਧਾ ਘੰਟਾ ਰਹੇ, ਪੱਕਾ ਬਾਤ ਉਹ ਮੰਨ ਗਿਆ। ਉਸ ਦੱਸਿਆ ਵੀ ਅਸੀਂ ਇੱਥੋਂ ਲਾਉਣੇ ਟਫਾਰਮ ਤਾਰਾਂ। ਮੇਰੇ ਨਾਲ ਬੰਦੇ ਸ਼ੇਖੂਪੁਰੇ ਦੇਣ, ਲਾਹੌਰ ਦੇਣ, ਮੈਂ ਬਾਹਰ ਬਟਨ ਦਾ। ਅਸੀਂ ਉਹਨੂੰ ਕੁੱਟਾ ਮਾਰਿਆ। ਉਸ ਦੱਸਿਆ ਵੀ ਮੈਂ ਫਲਾਣੀ ਜਾ ਤੇ 5 ਬੰਦੇ ਲਾਏ ਨੇ। ਅੱਛਾ, ਅਸੀਂ ਡੇਲੀ ਦੇ 4 ਲਾਉਨੇ ਆ। ਅੱਛਾ, ਤੇ ਇਹ ਅਸੀਂ ਡੇਲੀ ਚੋਰੀ ਕਰਦੇ ਆ ਬਿਨਾਂ ਨਾਗਾ। ਅਸੀਂ 1 ਤੇ ਕਾਲ ਕੀਤੀ, ਪੁਲਿਸ ਨੂੰ ਸਦਾਇਆ। ਪੁਲਿਸ ਵਾਲਿਆਂ ਦੇ ਸਾਹਮਣੇ ਅਸੀਂ ਪੁਲਿਸ ਵਾਲਿਆਂ ਦੇ ਹੱਥ ਹੀ ਦਿੱਤਾ ਔਰ ਉੱਥੇ ਉਹ ਮੰਨ ਗਏ। ਰਾਤੀ ਰੇਟ ਕੀਤਾ ਸੀ, ਬਕਾਇਆ ਬੰਦੇ ਫਦਾਇਨ ਰਲ ਕੇ। ਅੱਛਾ, ਔਰ ਮੇਰੇ ਕੋਲ ਵੀਡੀਓ ਇਸ ਗੱਲ ਦੀ। ਅੱਛਾ, ਸਬੂਤ ਵੀ ਤੁਹਾਡੇ ਕੋਲ ਹੈ? ਮੇਰੇ ਕੋਲ। ਹਾਂ, ਸਾਡੇ ਮੁਲਕ ਵਿੱਚ ਨਾ ਕੋਈ ਕਾਨੂੰਨ ਹੈ ਨਾ ਕਾਨੂੰਨ ਦੀ ਕੋਈ ਸ਼ਾਹੀ ਹੈ। ਹਮਦਾ ਸ਼ਬਾਜ਼ ਸ਼ਰੀਫ ਜੀ ਫੋਨ ਪਿਆ ਕਰਾਂਦਾ, ਫਲਾਣਾ ਵਜ਼ੀਰ ਫੋਨ ਪਿਆ ਕਰਾਂਦਾ ਥਾਣੇ ਸਚੋ ਨੂੰ ਜੀ ਫਲਾਣੇ ਬੰਦੇ ਨੂੰ। ਅਸਾਂ ਥਾਣੇ ਗਏ, ਪਰਚਾ ਕਟਾਉਣ, ਉਲਟਾ ਪੁਲਿਸ ਨਾਲ ਲੱਭ ਕੇ ਸਾਨੂੰ ਅੰਦਰ ਚੱਕੀ ਤੇ ਤੁਹਾਡੇ ਤੇ ਉਲਟਾ ਪਰਚਾ ਦੇਤਾ। ਉਹਨਾਂ ਆਖਿਆ ਤੁਸੀਂ ਖੁਦ ਚੋਰ ਹੋ ਤੇ ਤੁਸੀਂ ਚੋਰਾਂ ਦੇ ਪਿੱਛੇ ਟੁਰੇ ਫਿਰਦੇ ਹੋ। ਇਹ ਕਾਨੂੰਨ ਹੈ। ਸਾਡਾ ਦੋਸਤ ਹੀ ਮੁਲਾਜ਼ਮ ਹੈ, ਉਸ ਸਾਨੂੰ ਸਾਈਡ ਤੇ ਗੱਲ ਇਹ ਸਮਝਾਈ। ਉਸ ਆਖਿਆ ਬਈ ਗੱਲ ਇਹਨੇ ਥਾਣੇ ਐਵੇਂ ਧੱਕੇ ਖਾਵਣੇ ਨੇ, ਇੱਥੇ ਤੁਹਾਡੀ ਡਾਲ ਨਹੀਂ ਗਲਦੀ। ਭਾਵੇਂ ਜਿਤਨਾ ਕੋ ਮਰਜ਼ੀ ਪੈਸਾ ਲਾ ਲਓ, ਟੇਲ ਲਾ ਲਓ, ਤੁਹਾਡੇ ਤੋਂ ਵੱਡੇ ਸਿਫਾਰਸ਼ੀ ਉਹਨਾਂ ਦੇ ਕੋਲ। ਸਾਡੇ ਮੁਲਕ ਵਿੱਚ ਇਹ ਕੋਈ ਕਾਨੂੰਨ ਹੈ ਕਿਉਂਕਿ ਸਿਫਾਰਸ਼ੀ ਵੀ ਚੋਰ ਨੇ। ਹਾਂਜੀ, ਸਿਫਾਰਸ਼ੀ ਬਹੁਤ ਵੱਡੇ ਚੋਰ। ਸਿਫਾਰਸ਼ੀ ਮੁਲਕ ਲੁੱਟ ਕੇ ਖਾ ਗਏ ਤੇ ਉਹ ਆਪਣੀਆਂ ਤਾਰਾਂ ਲੈ ਗਏ ਨੇ ਇੱਥੋਂ। ਇਹ ਸਭ ਕੁਝ ਹੋਲੇ ਲੁੱਟ ਕੇ ਲੈ ਜਾਣਗੇ, ਲੁੱਟ ਕੇ ਲੈ ਜਾਣਗੇ। ਤਨ ਤੂੰ ਨਾ ਕੱਪੜੇ ਲੈ ਗਏ ਨੇ ਮੇਰੇ, ਆਵੇ ਕਿ ਲੈ ਹੀ ਗਏ ਨੇ, ਕੱਪੜੇ ਲਾ ਕੇ ਲੈ ਗਏ ਨੇ। ਹੁਣ ਇਹ ਜੀ ਬੇਟਾ ਸਲਵਾਰ ਰਹਿ ਗਈ ਹੈ, ਹੋ ਸਕਦਾ ਮਰੀਮ ਸਲਵਾਰ ਵੀ ਲੈ ਜਾਵੇ। 14 ਅਗਸਤ ਕੀ ਜਾਂਦੇ? 14 ਅਗਸਤ ਅਸੀਂ ਆਜ਼ਾਦੀ ਨਹੀਂ, 14 ਅਗਸਤ ਕਾਦੀ ਮਨਾਈਏ? ਜ਼ਲੀਲ ਹੁੰਦੇ ਆਜ਼ਾਦ ਮੁਲਕ ਹੋਵੇ ਨਾ ਫਿਰ ਮਨਾ। ਸਾਡੀ ਜਿਹੜੀ ਫੌਜ ਹੈ ਉਹ ਚੋਰ, ਸਾਡੇ ਜਿਹੜੇ ਲੀਡਰ ਨੇ ਉਹ ਚੋਰ। ਆਜ਼ਾਦੀ ਕਾਦੀ? ਸਾਡੀ ਆਜ਼ਾਦੀ ਬਿਲਕੁਲ ਹੋ ਸਕਦਾ ਇੱਥੇ ਵੀਡੀਓ ਘੰਟੇ ਨੂੰ ਅਗਲੇ ਮੈਨੂੰ ਚੁੱਕ ਲੈਣ, ਇਹ ਵੀ ਹੋ ਸਕਦਾ। ਬਿਲਕੁਲ ਸੱਚੀ ਗੱਲ ਹੈ, ਲੇਕਿਨ ਆਪਾਂ ਕੱਢ ਦਿਆਂਗੇ ਗੱਲ। ਨਹੀਂ ਤੂੰ ਚਾੜ ਦੇ, ਆਪਾਂ ਡਰ ਕੋਈ ਨਹੀਂ, ਅੱਲਾ ਦੀ ਜ਼ਾਤ ਦਾ ਡਰ ਹੈ। ਅਸੀਂ ਜਿਹੜੇ ਲੀਡਰ ਦੇ ਪਿੱਛੇ ਖਲੋਤੇ ਆ ਨਾ, ਜੋ ਜਾਨ ਵੀ ਲੱਗੀ ਨੇ ਨਾ, ਤਾਂ ਜਾਨ ਕੁਰਬਾਨ ਕਰਨ ਕਰਤੇ ਆ। ਇਮਰਾਨ ਖਾਨ ਦੇ ਮਗਰ, ਇਮਰਾਨ ਖਾਨ ਜ਼ਿੰਦਾਬਾਦ ਇਮਰਾਨ ਖਾਨ। ਗੱਲ ਇਹ ਨਾ ਬਾਬੇ ਵੇਖੋ ਕਿ ਬੰਦੇ ਦੀ ਚੋਰੀ ਹੋਈ ਹੈ, 7 ਮਹੀਨੇ ਹੋ ਗਿਆ ਤਾਰਾਂ ਲੱਥੀਆਂ ਨੂੰ, ਤੇ ਅੱਕ ਕੇ 24-25 ਲੱਖ ਰੁਪਇਆ ਖਰਚਾ ਕਰਕੇ ਉਹ ਸੋਲਰ ਸਿਸਟਮ ਲਾਉਂਦਾ ਪਿਆ। ਕੋਈ 5-7 ਲੱਖ ਰੁਪਇਆ ਖਰਚਾ ਚੋਰਾਂ ਤੇ ਵੀ ਕੀਤਾ ਹੋਣਾ। ਤੇ ਚੋਰਾਂ ਨੂੰ ਫੜ ਕੇ ਇਹਨਾਂ ਨੇ ਪੁਲਿਸ ਨੂੰ ਦਿੱਤਾ, ਸਬੂਤ ਹੈ, ਵੀਡੀਓ ਹੈ, ਚੋਰ ਮੰਨ ਗਏ ਨੇ। ਲੇਕਿਨ ਅੱਗੋਂ ਉਹਨਾਂ ਨੇ ਹਮਜ਼ਾ ਸ਼ਬਾਜ਼ ਦਾ ਜਾਂ ਕਿਸੇ ਮਿਨਿਸਟਰ ਦਾ ਫੋਨ ਕਰਵਾ ਕੇ ਚੋਰ ਛਡਾ ਲਿਆ ਨੇ ਤੇ ਉਲਟਾ ਇਹਨਾਂ ਨੇ ਪਰਚਾ ਦੇਤਾ ਵੀ ਤੁਸੀਂ ਬਿਜਲੀ ਚੋਰ ਹੋ। ਵੀ ਯਾਰ ਉਹ ਕਿਦਾਂ ਬਿਜਲੀ ਚੋਰ ਨੇ? ਉਹਨਾਂ ਦੀਆਂ ਤਾਰਾਂ ਆ ਰਹੀਆਂ ਨੇ ਸਾਹਮਣੇ ਵਾਪਦਾ ਦੀਆਂ, ਇੱਥੇ ਮੀਟਰ ਲੱਗਾ, ਮੀਟਿੰਗ ਰੀਡਿੰਗ ਹੋ ਕੇ ਅੱਗੇ ਬਿਜਲੀ ਉਹਨਾਂ ਨੇ ਜਾਂਦੀ।
ਕਿਹੜੇ ਹਿਸਾਬ ਨਾਲ ਚੋਰ ਹੋ? ਇਹਨਾਂ ਨੇ ਪਰਚਾ ਦਿੱਤਾ। ਆਹ ਕਾਨੂੰਨ ਹੈ ਮੁਲਕ ਦਾ। ਆਹ 14 ਅਗਸਤ ਹੈ। ਕਬਰਸਤਾਨ ਮੈਂ ਪਹੁੰਚ ਗਿਆ। ਇਹ ਤੁਸੀਂ ਵੇਖਦੇ ਪਏ ਹੋ ਕਬਰਸਤਾਨ ਹੈ, ਤੇ ਇੱਥੇ ਆਪਣੇ ਬਾਪੂ ਦਾ ਘਰ ਹੈ। ਇਹ ਆਖਰੀ ਆਰਾਮਗਾਹ ਬੰਦੇ ਨੇ ਇੱਥੇ ਆਉਣਾ ਹੈ ਨਾ। ਤੇ ਇਹ ਤਿਲੇ ਵੱਢ ਕੇ ਨਾ ਕਿਸੇ ਨੇ ਤੇ ਇੱਥੇ ਜੋੜ ਛੱਡੇ ਆ। ਇਹ ਤੇ ਉਹ ਢੇਰੀਆਂ ਹਨਾ ਲਾਲੇ ਹੁਣਾਂ ਦੇ ਹੋਣੇ ਆ ਤਕਰੀਬਨ, ਸੁੱਕੇ ਪੈ ਫੁੱਲ ਕਰੁੰਡਰ। ਇਹ ਐਂ ਚੱਕ ਕੇ ਪੁਲੀ ਇਹਨੂੰ ਐਂ ਕਰ ਤੇ ਨਾਲ ਦੀ ਨਾਲ ਹੀ ਇਹ ਘਿਰਿਆ ਲੈ ਸਾਰਾ। ਚੋਰੀ ਬੜੀ ਹੁੰਦੀ ਆ ਭਾਊ ਤਿਲਾਂ ਦੀ, ਯਕੀਨ ਕਰ ਜਾ। ਕਿ ਲੰਘਦੇ ਟੱਪਦੇ ਬੰਦੇ, ਪਿਛਲੀ ਵਾਰੀ ਮੇਰੇ ਚਾਚੇ ਨੇ ਕੀ ਕੀਤਾ, ਤਿਲ ਬੀਜੇ ਬੜੇ ਸੋਹਣੇ ਤਿਲ ਉਹਦੇ। ਦਵਾੜ ਇੱਕ ਲੇਟ ਥੋੜਾ ਗੱਡਿਆ ਤਾਂ ਲੇਟ ਹੀ ਵੱਢਿਆ ਤੇ ਬੜਾ ਹੀ ਸੋਹਣਾ ਦਵਾੜ। ਤੋਂ ਐਂ ਲੱਗਿਆ ਜਿਵੇਂ ਇਕੱਲਾ ਦਵਾੜ ਹੀ 5 ਮਣ 7 ਮਣ ਹੋ ਜਾਣਾ। ਕੋਈ ਸਾਡੇ 10-12 ਮਣ ਨੂੰ ਐਵਰੇਜ ਨੂੰ ਠੀਕ ਐਵਰੇਜ ਮੰਨਦੇ ਨੇ ਇੱਥੇ ਬੰਦੇ। ਤੇ ਵੱਢ ਕੇ ਰੱਖਿਆ, ਸੁੱਕ ਗਿਆ ਤੇ ਕੋਈ ਝਾੜ ਕੇ ਲੈ ਗਿਆ। ਤੇ ਉਵੇਂ ਹੀ ਝਾੜ ਕੇ ਨਾ ਪੂਲੀਆਂ ਤੇ ਫਿਰ ਉਵੇਂ ਸਿੱਧੀਆਂ ਰੱਖਦੀਆਂ ਵੀ ਪਤਾ ਵੀ ਨਾ ਲੱਗੇ ਕੋਈ ਲੈ ਗਿਆ। ਉਹ ਤਾਂ ਸ਼ਾਇਦ ਚੱਕ ਕੇ ਲੈ ਜਾਓ ਤਾਂ ਲੱਭਦੀ ਨਹੀਂ ਨਾ, ਪਤਾ ਲੱਗ ਜਾਂਦਾ। ਪਰ ਜਦੋਂ ਝਾੜੇ ਫਿਰ ਪਤਾ ਲੱਗਾ ਕਿ 35 ਕਿਲੋ ਨਿਕਲੇ ਦਵਾੜ ਦੇ ਵਿੱਚੋਂ, ਹਿਸਾਬ ਲਾ ਲਓ। ਮਤਲਬ ਰਾਤੀ ਕੋਈ ਝਾੜ ਕੇ ਲੈ ਗਿਆ। ਸੋ ਇਹਨਾਂ ਵੀ ਇੱਥੇ ਲਿਆ ਕੇ ਰੱਖੇ ਹੋਏ ਨੇ ਤਾਂ ਕਿ ਪਿੰਡ ਦੇ ਕੋਲ ਹੀ ਆਪ ਇੱਥੇ ਕੋਲ ਨੇ, ਕੋਈ ਝਾੜ ਕੇ ਨਾਲ ਹੀ ਆਵੇ। ਤੇ ਆ ਗਿਆ ਕਬਰਸਤਾਨ ਵੇਖਦੇ ਪਏ। ਅੱਛਾ, ਇੱਥੇ ਨਾ ਐਸੀਆਂ ਰੂਹਾਂ ਦਫਨ ਨੇ ਕਿ ਜਿਨ੍ਹਾਂ ਦਾ ਜਨਮ ਹੀ ਇਸ ਇਲਾਕੇ ਦਾ ਨਹੀਂ ਹੈ। ਮੈਂ ਇਲਾਕਾ ਕਹੂੰਗਾ, ਮੁਲਕ ਨਹੀਂ ਕਹੂੰਗਾ। ਮੁਲਕ ਤਾਂ ਇੱਕ ਸੀ ਪੰਜਾਬ, ਠੀਕ ਹੈ। ਜਾਂ ਇਸਲਾਮ ਅਹਿਲਲ ਕਬੂਲ। ਕਿ ਜਿਵੇਂ ਮੇਰੇ ਦਾਦਾ ਜੀ ਪੜਦਾਦਾ ਜੀ, ਇਹ ਮੇਰੇ ਬਾਪੂ ਦੀ ਕਬਰ ਹੈ ਇਹ ਵਾਲੀ, ਵੇਖਦੇ ਪਏ ਨਾ। ਤੇ ਇਹ ਮੇਰੇ ਦਾਦੇ ਦੀ ਦਾਦੀ ਦੀ, ਇਹ ਮੇਰਾ ਮਾਮਾ ਵੱਡਾ ਛੋਟਾ, ਇਹ ਨਾਨੀ, ਠੀਕ ਹੈ। ਇਹ ਸਾਡਾ ਹੀ ਕੁਣਬਾ ਇਹਦੇ ਵਿੱਚ। ਆ ਸਾਡਾ ਪੜਦਾਦਾ ਹੀ ਲੱਗਦਾ, ਮੇਰੇ ਅੱਬੇ ਦਾ ਫੁੱਫੜ ਸੀ ਮੁਹੰਮਦ ਯਕੂਬ ਸਕੇਰਾ। ਇਹਦਾ ਬਰਥ ਵੀ ਉੱਥੋਂ ਦਾ ਸੀ, ਜ਼ਿਲ੍ਹੇ ਹਿਸਾਰ ਦਾ। ਔਰ 20-25 ਸਾਲ 30 ਸਾਲ ਉਮਰ ਕਰ ਲਓ ਹੋਏਗੀ ਬਾਬੇ ਦੀ, ਜਦੋਂ ਹਿੰਦੁਸਤਾਨ 'ਚੋਂ ਉੱਥੋਂ ਇੱਥੇ ਆਇਆ। ਲੇਕਿਨ ਵੇਖੋ ਜਨਮ ਕਿੱਥੇ ਤੇ ਕਬਰ ਕਿੱਥੇ ਬਣੀ ਆ ਕੇ। ਇਸੇ ਤਰ੍ਹਾਂ ਮੇਰਾ ਪੜਦਾਦਾ, ਉਹ ਸਾਹਮਣੇ ਨਲਕਾ ਲੱਗਿਆ ਹੋਇਆ ਨਾ, ਵੇਖਦੇ ਪਏ ਉਹ ਨਲਕੇ ਦੀ ਬੈਕ ਸਾਈਡ 'ਤੇ ਉਹਨਾਂ ਦੀ ਕਬਰ ਆ ਮੇਰੇ ਪੜਦਾਦੇ ਦੀ। ਉਹਦਾ ਨਾਂ ਸੀ ਚੌਧਰੀ ਸਲੀਮ ਖਾਂ। ਚੌਧਰੀ ਸਲੀਮ ਖਾਂ 1900 ਦੇ ਵਿੱਚ ਪੂਰਾ ਹੋਇਆ, 1900 ਦੇ ਵਿੱਚ ਜਨਮ ਹੋਇਆ ਉਹਨਾਂ ਦਾ। ਮਤਲਬ ਕਿ ਉਹ 47-48 ਸਾਲਾਂ ਦੇ ਸੀ। ਬੰਦਾ 50 ਸਾਲਾਂ ਦਾ ਸੀ ਜਦ ਪਾਕਿਸਤਾਨ ਬਣਿਆ। ਇੱਧਰ ਆ ਗਿਆ ਉਹ। ਇੱਧਰ ਆਉਣ ਤੋਂ ਬਾਅਦ 1986 ਦੇ ਵਿੱਚ ਉਹਨਾਂ ਦੀ ਡੈਥ ਹੋਈ ਆ। ਉਮਰ ਵੀ ਮਾਸ਼ਾਅੱਲਾ ਖਾਸ ਪਾਈ ਉਹਨਾਂ ਨੇ, 86-88 ਸਾਲ, 40-45 ਸਾਲ ਇੱਧਰ ਵੀ ਰਹਿ ਲਿਆ, ਉੱਧਰ ਵੀ ਇੰਨਾ ਟਾਈਮ ਰਹਿ ਲਿਆ। ਤੇ ਆਖਰੀ ਅੱਖ ਆਪਣਾ ਹਿਸਾਰ ਵੇਖਣ ਨੂੰ, ਰੋਹਤਕ ਵੇਖਣ ਨੂੰ, ਕੁਰੂਕਸ਼ੇਤਰ ਵੇਖਣ ਨੂੰ, ਹਰਿਆਣਾ ਵੇਖਣ ਨੂੰ, ਫਤਿਆਬਾਦ ਵੇਖਣ ਨੂੰ, ਪਿੰਡ ਸੱਦਰ ਰੈਲੀ, ਮੂਸੇ ਕੀ ਵਾਲੀ, ਚੁੱਗੇ ਕੀ ਵਾਲੀ, ਰਤੀਆ, ਦਰਿਆਪੁਰ, ਇਹ ਵੇਖਣ ਨੂੰ ਤਰਸਦੇ ਮਰ ਗਿਆ। ਆ ਬਜ਼ੁਰਗ ਮੇਰੇ ਆ ਇਹਨਾਂ ਕਬਰਾਂ ਦੇ ਵਿੱਚ ਪਏ ਹੋਏ। ਯਕੀਨ ਕਰ ਜੋ, ਇਸ ਵੰਡ ਅੱਜ 14 ਅਗਸਤ ਹੈ। ਇਹਨਾਂ ਨੂੰ ਬੰਦਾ ਦੱਸੇ 14 ਅਗਸਤ ਗਾਲਾਂ ਕੱਢਦੇ ਹੁੰਦੇ ਸੀ, ਲੜਦੇ ਹੁੰਦੇ ਸੀ ਜਦੋਂ 14 ਅਗਸਤ ਆਉਂਦੀ ਹੁੰਦੀ ਸੀ। ਸਾਡੇ ਬਜ਼ੁਰਗ ਮਾੜੀ ਮਾੜੀ ਹੋਸ਼ ਆਉਂਦੀ ਆ ਮੈਨੂੰ। ਇਹ ਮੇਰਾ ਦਾਦਾ ਪੜਦਾਦਾ ਤਾਂ ਸਭ ਤੋਂ ਪਹਿਲਾਂ ਪੂਰਾ ਹੋ ਗਿਆ ਸੀ, ਮੇਰੇ ਬਾਪੂ ਦੇ ਵਿਆਹ ਤੋਂ ਵੀ ਪਹਿਲਾਂ। ਲੇਕਿਨ ਦਾਦਾ ਮੇਰਾ ਸੀਗਾ, ਦਾਦਾ ਜਦੋਂ ਉੱਧਰੋਂ ਆਇਆ, ਦਾਦੇ ਦੀ ਉਮਰ ਵੀ 8-9 ਸਾਲ ਸੀਗੀ। ਇੱਕ ਮੇਰੇ ਦਾਦੇ ਦਾ ਭਰਾ ਸੀ, ਉਹਦੀ ਉਮਰ 21-22 ਸਾਲ ਸੀਗੀ, ਹੈ ਨਾ, ਵੱਡਾ। ਜਾਂ 18-20 ਸਾਲ ਇੱਥੇ ਹੋਊਗੀ। ਪਰ ਉਦੋਂ 18-20 ਸਾਲਾਂ ਦੇ ਗੱਭਰੂ ਵੀ ਘਬਰਾਟੇ ਹੀ ਲੱਗਦੇ ਸੀ ਪੂਰੇ, ਆ ਜਣੇ ਹੁੰਦੇ ਸੀ ਉਹ ਵੀ। ਤਾਂ ਅੱਜ ਕੱਲ੍ਹ ਤਾਂ ਚਾਹ ਦੀ ਪਤਾ, ਗਾਲਾਂ ਕੱਢਦੇ ਹੁੰਦੇ ਸੀ। ਸਾਡਾ ਇੱਕ ਦਾਦਾ ਪੜਦਾਦਾ ਹੀ ਲੱਗਦਾ, ਉੱਧਰੋਂ ਆ ਕੇ ਇੱਧਰ ਪੁਲਿਸ 'ਚ ਭਰਤੀ ਹੋ ਗਿਆ, ਕਰਾਚੀ ਪੁਲਿਸ। ਉਹਨਾਂ ਸਾਰੀ ਉਮਰ ਕੈਦ ਆਜ਼ਮ ਜਿਨ੍ਹਾਂ ਦੀ ਕਬਰ 'ਤੇ ਡਿਊਟੀ ਨਹੀਂ ਕੀਤੀ ਉਹਦੇ ਮਜ਼ਾਰ 'ਤੇ। ਉਹਨੇ ਕਿਹਾ ਸਾਨੂੰ ਇਹਨੇ ਜਾੜਤਾ, ਸਾਡੇ ਲੱਖਾਂ ਜੀ ਇਹਨਾਂ ਨਜਾਇਜ਼ ਮਰਵਾਤੇ। ਜਦੋਂ ਕਿਤੇ ਉਹਦੀ ਡਿਊਟੀ ਲੱਗਦੀ ਸੀ ਮਜ਼ਾਰ 'ਤੇ, ਉਹ ਰਿਜ਼ਾਈਨ ਲਿਖ ਦਿੰਦਾ ਸੀ, ਮੈਂ ਕਰਨੀ ਨਹੀਂ। ਮੈਨੂੰ ਕਹਿੰਦਾ ਮੈਨੂੰ ਚੌਕ 'ਤੇ ਲਾ ਦਿਓ, ਗਟਰ 'ਤੇ ਮੇਰੀ ਡਿਊਟੀ ਲਾ ਦਿਓ, ਮੈਂ ਦਰਬਾਰ 'ਤੇ ਡਿਊਟੀ ਨਹੀਂ ਕਰਨੀ। ਇਹ ਮੈਂ ਬਾਗੀ ਜਾਂ ਕੋਈ ਬਗਾਵਤ ਗੱਲ ਨਹੀਂ ਕਰਨ ਡਿਆ, ਇਹ ਹੱਕੀ ਗੱਲ ਹੈ, ਸੱਚੀ ਗੱਲ ਹੈ। ਤੇ ਇਹਨਾਂ ਬਜ਼ੁਰਗਾਂ ਨੇ ਮੈਨੂੰ ਦੱਸਿਆ ਵੀ 14 ਅਗਸਤ ਹੈ। ਸੱਚੀ ਉੱਠ ਕੇ ਕਬਰਾਂ 'ਚੋਂ ਗਾਲਾਂ ਕੱਢਣ 14 ਅਗਸਤ ਵਾਲਿਆਂ ਨੂੰ ਤੇ 15 ਅਗਸਤ ਵਾਲਿਆਂ ਨੂੰ ਕਿ ਤੁਸੀਂ ਪੰਜਾਬ ਜਾੜਤਾ, ਸਾਡੀਆਂ ਇੱਜ਼ਤਾਂ ਪੰਜਾਬ ਦੇ ਖੂਹਾਂ ਤੇ ਨਹਿਰਾਂ ਦਰਿਆਵਾਂ ਦੇ ਵਿੱਚ ਰੁੜ ਗਈਆਂ, ਸਾਡੇ ਬੱਚੇ ਨੇਜ਼ਿਆਂ 'ਤੇ ਚੜ੍ਹ ਗਿਆ, ਅਸੀਂ ਆਪ ਹੀ ਆਪਣੇ ਵੈਰੀ ਬਣ ਗਏ, ਆਪ ਹੀ ਆਪਣੇ ਦੁਸ਼ਮਣ ਬਣ ਗਿਆ। ਔਰ ਇਹ ਦੁਸ਼ਮਣ ਇਹ ਨਹੀਂ ਕਿ ਅਗਸਤ ਦੇ ਵਿੱਚ ਕੰਮ ਹੋਇਆ ਸੀ ਨਾ, ਕੰਮ 2 ਮਹੀਨੇ ਪਹਿਲਾਂ ਸਟਾਰਟ ਹੋ ਗਿਆ ਸੀ। ਡਾਕਟਰ ਇਸ਼ਤਿਆਕ ਦੀਆਂ ਕਿਤਾਬਾਂ ਪੜ੍ਹੀਏ ਤਾਂ ਪਤਾ ਲੱਗਦਾ 2 ਮਹੀਨੇ ਪਹਿਲਾਂ ਇੰਤਸ਼ਾਰ ਹੌਲੀ ਹੌਲੀ ਫੈਲਾਉਣਾ ਸ਼ੁਰੂ ਕਰਤਾ ਸੀ ਇਹਨਾਂ ਨੇ ਲਾਹੌਰ ਦੇ ਵਿੱਚ।
ਤੇ ਉਧਰੋਂ ਅੰਮ੍ਰਿਤਸਰ ਦੇ ਵਿੱਚ। ਤੇ ਫਿਰ ਜਾ ਕੇ ਇਹ 2 ਮਹੀਨਿਆਂ ਬਾਅਦ ਇਹ ਆਪਣੇ ਟੀਚੇ ਤੇ ਪਹੁੰਚੇ ਸੀ ਕਿ ਲੋਕ ਇੱਕ ਦੂਜੇ ਦੇ ਸੱਚੀ ਦੁਸ਼ਮਣ ਤੇ ਖੂਨ ਦੇ ਪਿਆਸੇ ਬਣ ਗਿਆ ਸੀ। ਮਦਦ ਦਾ ਨਾਂ ਤੇ ਲੜਾਉਣਾ ਇਹਨਾਂ ਨੇ ਪਹਿਲਾਂ ਸ਼ੁਰੂ ਕਰਤਾ ਸੀ, ਮੁਸਲਿਮ ਲੀਗ ਨੇ ਤੇ ਕਾਂਗਰਸ ਨੇ ਤੇ ਗੋਰਿਆਂ ਨੇ, ਠੀਕ ਹੈ। ਤੇ ਅੱਜ ਇਹਨਾਂ ਨੂੰ ਮੈਂ ਦੱਸਾਂ ਕਿ ਮੈਂ ਤੁਹਾਡਾ ਪੋਤਾ ਪੜਪੋਤਰਾ, ਤੇ 14 ਅਗਸਤ ਤੇ ਮੁਬਾਰਕ ਹੋਵੇ, ਤੇ ਕਬਰ ਚੋਂ ਨਿਕਲ ਕੇ ਮੈਨੂੰ ਛੱਤਰ ਮਾਰਨਗੇ ਕਿ ਨੱਸ ਜਾ ਇੱਥੋਂ, ਤੂੰ ਕੀ ਲੱਗਣਾ ਮਾਮਾ ਲੱਗਣਾ 14 ਅਗਸਤ ਦਾ। ਆਖਰੀ ਅੱਖ ਸਿੱਖ ਦੇ ਮਰ ਗਿਆ ਕਬਰਾਂ ਦੇ ਵਿੱਚ ਜਿਹੜੇ ਪਏ ਹੋਏ ਨੇ, ਤੇ ਆਪਣੇ ਪੰਜਾਬ ਨੂੰ, ਆਪਣੇ ਵਤਨ ਨੂੰ ਆਖਰੀ ਅੱਖ ਸਿੱਖ ਦੇ ਮਰ ਗਿਆ। ਬਾਪੂ ਦੀ ਕਬਰ ਆ, ਦੁਆ ਮੰਗਨੇ ਆ ਅੱਲਾਹ ਪਾਕ ਬਖਸ਼ਿਸ਼ ਕਰੇ ਮੇਰੇ ਵਾਲਦ ਸਾਹਿਬ ਦੀ, ਦੁਨੀਆ ਤੇ ਜਿੰਨੇ ਲੋਕ ਨੇ ਉਹਨਾਂ ਦੇ ਸਦਕੇ, ਸਾਹਬਾ ਕਰਾਮ ਦੇ ਸਦਕੇ, ਨਬੀ ਪਾਕ ਦੇ ਸਦਕੇ, ਬਾਬੇ ਫਰੀਦ ਦੇ ਸਦਕੇ, ਬੁੱਲੇ ਸ਼ਾਹ ਦੇ ਸਦਕੇ, ਸਾਡੇ ਸੂਫੀਆਂ ਕਰਾਮ ਦੇ ਸਦਕੇ, ਅੱਲਾਹ ਸੁਣਾ ਮੇਰੇ ਬਾਪ ਦੀ ਮਗਫਰਤ ਫਰਮਾਏ। ਅੱਛਾ, ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ। ਇਹ ਕਬਰਾਂ ਵੇਖਦੇ ਪੱਕੀਆਂ ਬਣੀਆਂ ਹੋਈਆਂ ਨੇ ਲਾਈਨ ਦੇ ਵਿੱਚ, ਸਾਰੀਆਂ ਚਿੱਟੀਆਂ, ਹੈ ਨਾ। ਇਹ 7 ਕਬਰਾਂ ਨੇ, ਠੀਕ ਹੈ। ਇੱਕੋ ਘਰ ਦੇ 7 ਜੀ ਸੀ ਇਹ, ਠੀਕ ਹੈ। ਮਲਕ ਸੀ ਬਾਬਾ ਫੀਕਾ ਫੀਕਾ, ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਬਾਬਾ ਰਫੀਕ, ਸਹੀ ਹੈ। ਇਹ ਤੁਸੀਂ ਵੇਖਦੇ ਹੋ ਨਾ। ਤਾਂ ਇਹ ਆਈ ਥਿੰਕ 2003-4 ਦੀ ਗੱਲ ਹੈ ਕਿ ਇਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ 7 ਜੀਆਂ ਨੂੰ। ਇੱਕ ਛੋਟੀ ਜਿਹੀ ਬੱਚੀ ਵੀ ਸੀ ਕੁਛ 6 ਮਹੀਨਿਆਂ ਦੀ, ਉਹਦੇ ਵੀ ਇੱਥੇ ਉਸ ਤਰ੍ਹਾਂ ਮਾਰਤਾ। ਸਾਰਿਆਂ 7 ਦੇ ਗਲੇ ਵੱਢੇ ਗਏ ਸੀ ਇਹਨਾਂ ਦੇ। ਵੱਡੇ ਕਿੰਨੇ ਸੀ ਕਿ ਅੱਜ ਕੱਲ੍ਹ ਰਿਸ਼ਤਿਆਂ ਤੇ ਕੀ ਇਤਬਾਰ ਹੁੰਦਾ ਹੈ ਕਿ ਬੰਦਾ ਧੀ ਦੇ ਕੇ ਜਵਾਈ ਨੂੰ ਪੁੱਤ ਬਣਾਉਂਦਾ ਹੈ ਨਾ। ਤੇ ਜਵਾਈ ਨੇ ਵੱਡੇ ਸੀ, ਤੇ ਜਵਾਈ ਵੀ ਕੋਈ ਓਪਰਾ ਨਹੀਂ ਸੀ, ਆਪਣਾ ਸੀ, ਖੂਨ ਸੀ ਇਹਨਾਂ ਦਾ। ਤੇ 7 ਵੱਡੇ ਸੀ, ਸਹੁਰਾ ਵੱਡਿਆ, ਸੱਸ ਵੱਡੀ, ਸਾਲਾ ਵੱਡਿਆ, ਸਾਲੀ ਵੱਡੀ, ਗਾਂ ਦੇ ਉਹਦੀ ਬੱਚੀ ਵੱਡੀ, ਛੋਟੀ ਜਿਹੀ ਕਬਰ ਵੇਖਦੇ ਹੋ ਨਾ, ਹਾਂ। ਸਾਰੇ ਉਹਨੇ ਵੱਡੇ। ਰਾਤੀ ਉਹਨੇ ਕੀ ਕੀਤਾ, ਉਦੋਂ ਨਾ ਸੀਡੀਆਂ ਦਾ ਦੌਰ ਹੁੰਦਾ ਸੀ, ਫਿਲਮਾਂ ਆਪਾਂ ਵੇਖਦੇ ਸੀ, VCR ਨਵਾਂ ਖਤਮ ਹੋਇਆ ਸੀ 2000 ਕੋਈ 3, 4, 5 ਦੇ ਵਿੱਚ ਕਰਕੇ 6 ਦੇ ਵਿੱਚ ਸੀਡੀਆਂ ਚੱਲੀਆਂ ਸੀ ਉਦੋਂ, ਹੈ ਨਾ। ਤੇ ਸੀਡੀਆਂ ਲਿਆਂਦੀਆਂ ਕਿਰਾਏ ਤੇ, ਸੀਡੀ ਮਿਲਦੀ ਹੁੰਦੀ ਸੀ, ਤੇ ਕਿਰਾਏ ਤੇ TV ਵੀ ਨਾਲ ਦਿੰਦੇ ਹੁੰਦੇ ਸੀ। ਤੇ ਰਾਤ ਦਾ ਕੋਈ 100 ਰੁਪਈਆ TV ਦਾ ਹੁੰਦਾ ਸੀ, ਕੋਈ 200 ਰੁਪਈਆ CD ਦਾ ਹੁੰਦਾ ਸੀ, ਹੈ ਨਾ। 300 ਰੁਪਈਏ ਦੇ ਵਿੱਚ ਰਾਤ ਨਾ CD ਤੇ TV ਜਾਂ VCR ਤੇ TV ਕਿਰਾਏ ਤੇ ਮਿਲ ਜਾਂਦੇ ਸੀ। ਬਹੁਤਾ 500 ਦੇ ਵਿੱਚ, 500 ਤੇ ਨਹੀਂ 300 ਦੇ ਵਿੱਚ ਕਿਰਾਏ ਤੇ ਲਿਆ ਕੇ ਤੇ ਘਰ ਲਾ ਕੇ, ਫਿਲਮਾਂ ਲਾ ਕੇ, ਲੱਡੂ ਬਣਵਾ ਲਿਆ ਉੱਥੋਂ, ਲੱਡੂਆਂ 'ਚ ਨਸ਼ੇ ਦੀਆਂ ਗੋਲੀਆਂ ਪਵਾ ਕੇ ਸਾਰੇ ਟੱਬਰ ਨੂੰ ਖਵਾ ਕੇ, ਜਿਹੜੇ ਰਾਤ ਤੇ ਨਸ਼ੇ ਦੇ ਵਿੱਚ ਹੋ ਗਿਆ ਤੇ ਇਕੱਠੇ ਸੀ ਨਾ ਇੱਕ ਕਮਰੇ ਦੇ ਵਿੱਚ, ਵੀ ਇੱਕ TV ਲਾਊਂਗਾ, ਫਿਲਮਾਂ ਲਾਊਂਗਾ, ਤੇ ਸਾਰੇ ਇੱਕ ਰੂਮ 'ਚ ਇਕੱਠੇ ਹੋ ਜਾਣਗੇ। ਜੇ ਇਕੱਲੇ ਨੂੰ ਮਾਰੂੰਗਾ ਤਾਂ ਉਹ ਫਿਰ ਇਕੱਲੇ ਰੂਮ 'ਚ ਹੋਣਗੇ, ਬੜਾ ਪੰਗਾ ਬਣ ਜਾਣਾ ਮੇਰੇ ਪਿੰਡ ਨਾ। ਫਿਰ ਉਹਨੇ ਇਕੱਠੇ ਕਰਕੇ ਇੱਕੋ ਰੂਮ 'ਚ ਫਿਰ ਸਾਰਿਆਂ ਦੇ ਉਹਨੇ ਗਲੇ ਵੱਢਦੇ। 2 ਤੋਂ 3 ਬੰਦੇ ਉਹਨਾਂ ਦੇ ਬਚੇ ਸੀ, ਉਹ ਰਾਤ ਡਿਊਟੀ ਕਰਦੇ ਸੀ ਫੈਕਟਰੀ ਦੇ ਵਿੱਚ, ਲਾਗੇ ਸਾਡੇ ਇੱਥੇ ਫੈਕਟਰੀ ਸੀ, ਉਹ ਫੈਕਟਰੀ ਗਏ ਹੋਏ ਸੀ। ਉਹ ਸੁਬਾਹ 4 ਵਜੇ ਆਏ, ਉਹਨਾਂ ਦੇ ਆਉਂਦਿਆਂ ਨੂੰ ਮਾਰ ਕੇ, ਬਲਕਿ ਨੱਸਿਆ ਨਾ, ਆਪਣੇ ਹੱਥਾਂ 'ਤੇ ਉਸਤਰੇ ਮਾਰ ਕੇ, ਤੇ ਨਾਲ ਫਿਰੇ ਪੁਲਿਸ ਦੇ ਤਫਤੀਸ਼ ਕਰਦਾ ਕਿ ਪਤਾ ਨਹੀਂ ਰਾਤੀ ਚੋਰ ਆਏ ਸੀ ਟਰੱਕ ਤੇ, ਉਹ ਆ ਕੇ ਸਾਰੇ ਜੀਆਂ ਨੂੰ ਮਾਰ ਕੇ ਚਲੇ ਗਏ। ਲੇਕਿਨ ਬੰਦਿਆਂ ਨੂੰ ਸ਼ੱਕ ਹੋ ਗਿਆ ਉਹਦੇ ਤੇ ਵੀ ਇਹਨੇ ਕੁਛ ਕੀਤਾ, ਵੀ ਸਾਰਾ ਟੱਬਰ ਹੀ ਮਰ ਗਿਆ, ਇਕੱਲਾ ਕਿਵੇਂ ਤੁਰਿਆ ਫਿਰਦਾ, ਇਹ ਕਿਵੇਂ ਬਚ ਗਿਆ, ਹੈ ਨਾ। ਫਿਰ ਉਹਦੀਆਂ ਗੱਲਾਂ ਜਿਹੜੀਆਂ ਸੀ, ਉਹਦੀ ਜ਼ੁਬਾਨ ਦਾ, ਸਮੂਹ ਦਾ, ਐਕਸਪ੍ਰੈਸ਼ਨ ਦਾ ਸਾਥ ਨਹੀਂ ਦਿੰਦੀਆਂ ਸੀ। ਉਹ ਫਿਰ ਫੜਿਆ ਗਿਆ ਸੀ। ਜਵਾਈ ਸੀ, ਬੱਚੇ ਵੀ ਸੀ ਉਹਦੇ 3-4, 2 ਮੁੰਡੇ ਆ ਮੇਰੇ ਜਿਹੜੇ ਜਵਾਨ ਮੁੰਡੇ ਗੱਭਰੂ, ਤੇ ਧੀ ਵੀ ਹੈਗੀ ਆ। ਇੱਥੇ ਲਾਗੇ 40 ਮੁੰਡ ਰਹਿੰਦੇ ਆ। ਮਾਰਿਆ ਕਿਉਂ ਮਾਰਿਆ? ਇਸ ਤੋਂ ਸਿਰਫ ਇੱਕ ਕਿੱਲੇ ਦਾ ਜ਼ਮੀਨ ਦਾ ਰੌਲਾ ਸੀ, ਕਿ ਪਤਾ ਨਹੀਂ ਇੱਕ ਹਾਤੇ ਦਾ ਰੌਲਾ ਸੀ। ਗੱਲ ਖਾਸੀ ਪੁਰਾਣੀ ਹੋ ਗਈ, ਹੁਣ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਆਉਂਦਾ ਪਿਆ। ਮੇਰਾ ਵੀ ਉਦੋਂ ਬਚਪਨ ਸੀਗਾ, ਆਹੀ ਸੁਬਾਹ ਦਾ ਟਾਈਮ ਸੀ 5 ਵਜੇ ਦਾ। ਮਸੀਤੋਂ ਮੈਂ ਪੜ੍ਹ ਕੇ ਆਇਆ ਤੇ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਬਾਬੇ ਫੀਕੇ ਦਾ ਸਾਰਾ ਟੱਬਰ ਕੋਈ ਰਾਤੀ ਵੱਢ ਗਿਆ। ਉਸਰੇ ਨਾਲ ਹੀ ਵੱਢਤੇ ਸਾਰਾ ਟੱਬਰ ਹੀ ਵੱਢਤਾ ਉਹਨੇ ਉਸਰੇ ਦੇ ਨਾਲ, ਹਿਸਾਬ ਲਾ ਲਓ ਤੁਸੀਂ। ਤੇ ਸਵੇਰੇ ਪਤਾ ਲੱਗਿਆ ਕਿ ਆਜ਼ਮ ਆ ਉਹਨਾਂ ਦਾ ਆਪਣਾ ਜਵਾਈ ਹੈ। ਫਿਰ 14 ਵਾਰ ਨੂੰ ਫਾਂਸੀ ਹੋਈ, ਸਜ਼ਾ ਉਹਦੀ ਸੁਣਾਈ ਗਈ ਉਹਨੂੰ 14 ਵਾਰ। ਫਿਰ ਉਹਦੀ ਧੀ ਨੇ ਆਪਣੇ ਭਰਾਵਾਂ ਨੂੰ ਬੜਾ ਕਿਹਾ, ਧੀ ਕਹਿੰਦਾ ਪਿਆ, ਉਹਦੀ ਜਨਾਨੀ ਨੇ, ਬਾਬੇ ਫੀਕੇ ਦੀ ਧੀ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਤੁਸੀਂ ਮੇਰੇ ਬੰਦੇ ਨੂੰ ਮਾफ़ ਕਰ ਦਿਓ, ਮਾफ़ੀ ਦੇ ਦਿਓ, ਤੁਹਾਡਾ ਤਾਂ ਘਰ ਉਜੜਨਾ ਸੀ, ਉਜੜ ਗਿਆ, ਮੇਰਾ ਵੀ ਉਜੜ ਜਾਊਗਾ। ਉਹਨਾਂ ਨੇ ਕਿਹਾ ਨਹੀਂ, ਅਸੀਂ ਨਹੀਂ ਮਾफ़ੀ ਦੇਣੀ। ਬਾਹਰ ਆ ਗਿਆ, ਇਹਨੇ 7 ਵੱਡੇ ਆ, ਤੇ ਕੱਲ੍ਹ ਨੂੰ ਆ ਕੇ ਜਿਹੜੇ ਅਸੀਂ ਬਕਾਇਆ ਫਿਰਦੇ ਹਾਂ, ਇਹਦੇ ਦਿਮਾਗ ਦਾ ਕੀ ਪਤਾ ਵੀ ਆ ਕੇ ਕਲਾਸ਼ਾਂ ਫੜੇ ਸਾਨੂੰ ਸਾਰੇ ਟੱਬਰ ਨੂੰ ਬਰਸਟ ਮਾਰਦੇ, ਹੈ ਨਾ। ਵੀ ਹੁਣ ਤਾਂ ਅਸੀਂ ਇਹਨੂੰ ਘਰ ਨਹੀਂ ਵੜਨ ਦੇਣਾ, ਤਾਂ ਲੰਘਦੇ ਟੱਬਰ ਸਾਨੂੰ ਮਾਰਦੇ, ਅਸੀਂ ਨਹੀਂ ਇਹਨੂੰ ਜਿੰਦਾ ਰਹਿਣ ਦੇਣਾ। ਉਹਨਾਂ ਜਵਾਈ ਆਪਣਾ ਭਾਈ ਫਾਂਸੀ 'ਤੇ ਟੰਗਾਤਾ। ਫਿਰ 14 ਵਾਰ ਉਹਨੂੰ ਫਾਂਸੀ ਹੋਈ ਸੀ, ਇੱਕ ਕਤਲ ਦੀ 2 ਵਾਰ, 7 ਕਤਲ ਸੀ। 14 ਵਾਰ ਉਹਨੂੰ ਧੌਣ ਦੀ ਖਿੱਚ ਕੇ ਇੱਥੇ ਹੋ ਗਈ ਸੀ, ਫਿਰ ਨੱਪਦਾ ਧੜੀ ਆ ਕੇ। ਇਹ ਆ, ਤੁਸੀਂ ਕਿਹਤੇ ਇਤਬਾਰ ਕਰੋਗੇ, ਕਿਹਤੇ ਯਕੀਨ ਕਰੋਗੇ। ਅੱਜ ਕੱਲ੍ਹ ਉਹ ਨਾ ਭਾਨਾ ਭਗੌੜੇ ਦੀ ਮੈਂ ਇੱਕ ਰੀਲ ਵੇਖਦਾ ਸੀ, ਉਹ ਕਹਿੰਦਾ ਕਿ ਕਲਯੁਗਾ, ਭਰੋਸਾ ਨਾ ਕਰੋ ਕਿਸੇ 'ਤੇ। ਸੱਚੀ ਉਹ ਕਲਯੁਗਾ, ਭਰੋਸਾ ਨਾ ਕਰੋ ਕਿਸੇ 'ਤੇ ਵੀ। ਵੇਖ ਲਓ। ਚਲੀਏ ਆਪਾਂ, ਉੱਥੇ ਮੁੰਡਾ ਕਹਿੰਦਾ ਪਿਆ ਮੇਰੇ ਨਾਲ ਵੀਡੀਓ ਬਣਾ 14 ਅਗਸਤ ਦੀ। ਚੱਲ ਵੀ ਤੇਰਾ ਚਾਅ ਤਾਂ ਪੂਰਾ ਕਰ ਲਾਂ, ਮੱਖਣਾ ਤੇਰੇ ਨਾਲ ਤਾਂ ਵੀਡੀਓ ਬਣਾ ਲਾਂ। ਹਾਂਜੀ ਬਾਬੇ,
ਆਪਣੀ ਹੋ ਗਈ ਬੱਸ ਟੁਰ ਟੁਰ ਕੇ ਤੇ ਹੁਣ ਆਪਾਂ ਆ ਗਏ ਆ ਪਿੰਡ ਤੇ ਚਲੀਏ ਜਾ ਕੇ ਨਹਾਈਏ ਧੋਈਏ ਤੇ ਕੋਈ ਚਾਹ ਪਾਣੀ ਦਾ ਕਰੀਏ ਹੈਂ। ਡੋਲਾ ਕੁ ਲੱਸੀ ਦਾ ਸਵੇਰੇ ਪੀ ਕੇ ਟੁਰੇ ਦੀ ਪੰਜਾਬੀਆਂ ਨੂੰ ਆਦਤ ਜ਼ਿਆਦਾ ਚਾਹ ਪੀ ਕੇ ਟੁਰਨੀ ਹੁੰਦੀ ਜਾਂ ਫਿਰ ਲੱਸੀ। ਤੇ ਚਾਹ ਦਾ ਆਪਣਾ ਸਿਸਟਮ ਕੋਈ ਨਹੀਂ, ਆਪਣਾ ਲੱਸੀ ਵਾਲਾ ਮਟਕਾ ਕੰਦਰ ਸੁੱਟ ਕੇ ਫਿਰ ਹੀ ਟੁਰਿਆ ਜਾਂਦਾ, ਖਾਲੀ ਪੇਟ ਕੋਈ ਨਹੀਂ ਟੁਰ ਹੁੰਦਾ। ਹੁਣ ਸਾਰੀਆਂ ਮੁੜਕਾ ਆ ਗਿਆ ਤੇ ਕੰਮ ਉਹਦਾ ਫੁਰਦ ਹੋ ਗਿਆ ਤੇ ਹੁਣ ਚਲੀਏ ਘਰ। ਹਾਂ ਤੁਸੀਂ ਵਾਹ 14 ਅਗਸਤ ਮੁਬਾਰਕ ਹੋਵੇ ਤੈਨੂੰ। ਖੈਰ ਮੁਬਾਰਕ। ਵਾਹ ਬੜੀ ਝੰਡੀ ਲਾਈ ਪ੍ਰੇਮਾ ਮੇਰਾ ਵੈਨ। ਇਹ ਵੀ ਬੜੇ ਬਲੌਗਰ ਨੇ ਤੇ ਬੜੇ ਟਿਕਟੋਕਰ ਨੇ ਤੇ ਬੜੇ ਟੂਚੇ ਖਾਨ ਨੇ, ਬਹੁਤ ਕੁਝ ਕਰਦੇ ਨੇ। ਠੀਕ ਹੈ ਜੀ, ਓਕੇ, ਅੱਲਾ ਦੇ ਵਾਲੇ, ਅੱਲਾ ਇਸ ਪਰ